SV 509 ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਬਹੁਤ ਵਾਰ ਆਪਾਂ ਤੁਹਾਨੂੰ ਸਿੰਪਲ ਲੈਂਗੁਏਜ ਦੱਸ ਰਹੇ ਹਾਂ ਵੀ ਕੋਈ ਵੀ ਬਾਹਰ ਦੀ ਸਰਕਾਰ ਜਾਂ ਉਹਨਾਂ ਦੀਆਂ ਪ੍ਰੋਕਸੀਜ਼ ਜਾਂ ਉਹਨਾਂ ਦੇ ਏਜੰਟਸ ਅਮਰੀਕਨ ਸਿਟੀਜ਼ਨ ਨੂੰ ਕਿਸੇ ਤਰ੍ਹਾਂ ਦੀ ਡਰਾਉਣ ਦੀ ਗੱਲ ਕਰਦੇ ਹੈਗੇ ਆ, ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਟ੍ਰੇਨਿੰਗ ਆ, ਇੱਥੇ ਦੀ ਜਿਹੜੀ ਪੁਲਿਸ ਜਿੰਨੇ ਵੀ ਪੁਲਿਸ ਡਿਪਾਰਟਮੈਂਟਸ ਹੈਗੀਆਂ, ਉਹਨਾਂ ਨੂੰ ਟ੍ਰੇਨਿੰਗ ਦੇਣੀ ਆ। ਇਸ ਸੰਬੰਧ ਦੇ ਵਿੱਚ ਬਿੱਲ ਆ, ਸਿੰਪਲ ਬਿੱਲ ਆ। ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ, ਕੋਈ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕ੍ਰਿਸਚਨ ਆ। ਅਮਰੀਕਨ ਸਿਟੀਜ਼ਨਸ ਨੂੰ ਬਚਾਉਣ ਦੀ ਗੱਲ ਹੋ ਰਹੀ ਹੈਗੀ ਆ। ਪਰ ਦੋ ਹਿੰਦੂਆਂ ਦੀਆਂ ਆਰਗੇਨਾਈਜੇਸ਼ਨਸ ਕੋਹਿਨਾ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਬਹੁਤ ਜ਼ੋਰ ਸ਼ੋਰ ਨਾਲ ਇਸ ਬਿੱਲ ਦੇ ਵਿਰੋਧ ਦੇ ਵਿੱਚ ਲੱਗੇ ਹੋਏ ਆ, ਕਿਉਂਕਿ ਉਹਨਾਂ ਨੂੰ ਲੱਗਦਾ ਆ ਵੀ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੋਈ ਆ ਭਾਰਤ ਦੀ ਸਰਕਾਰ ਜਾਂ ਉਹਨਾਂ ਦੇ ਏਜੰਟਸ ਵੱਲੋਂ, ਤੇ ਭਾਰਤ ਦਾ ਨਾਂ ਉੱਪਰ ਆਊਗਾ। ਸੋ ਇਸ ਕਰਕੇ ਉਹ ਅਮਰੀਕਨ ਆਰਗੇਨਾਈਜੇਸ਼ਨਸ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਕੰਮ ਜਿਹੜੀਆਂ ਹੋਰ ਸਰਕਾਰਾਂ ਵੀ ਕਰ ਰਹੀਆਂ। ਸੋ ਉਹਨਾਂ ਨੂੰ ਲੱਗਦਾ ਵੀ ਉਹ ਵੀ ਇਸ ਘੇਰੇ 'ਚ ਆ ਸਕਦੀਆਂ, ਇਸ ਕਰਕੇ ਉਹ ਬਹੁਤ ਜ਼ਿਆਦਾ ਜਿਹੜਾ ਵਿਰੋਧ ਆ ਉਹ ਕਰ ਰਹੀਆਂ ਹੈਗੀਆਂ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਵੱਧ ਤੋਂ ਵੱਧ ਜਿਹੜੀ ਆ SV 509 ਜਿਹੜਾ ਬਿੱਲ ਆ, ਉਸ ਨੂੰ ਜਿਹੜਾ ਸਪੋਰਟ ਕਰੀਏ। ਆਪਾਂ ਲਿੰਕ ਕੱਲ ਪਾਤਾ ਸੀ, ਅੱਜ ਵੀ ਕੋਸ਼ਿਸ਼ ਕਰਾਂਗੇ ਜਿਹੜਾ ਲਿੰਕ ਹੈਗਾ ਆ, ਈਮੇਲ ਕਰਨੀ ਆ ਤੁਸੀਂ ਆਪਣੇ ਆਪਣੇ ਅਸੈਂਬਲੀ ਮੈਂਬਰ ਨੂੰ, ਉਹ ਜ਼ਰੂਰ ਕਰੋ। ਇਸੇ ਸੰਬੰਧ ਦੇ ਵਿੱਚ ਜਿਹੜੀ ਪਟੀਸ਼ਨ ਹੈਗੀ ਆ, ਇਹ ਲਾਂਚ ਆਲਰੇਡੀ ਕਰ ਦਿੱਤੀ ਗਈ ਹੈਗੀ ਆ। ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਹੁਣ ਵੀ ਤੁਸੀਂ YouTube ਦੇ ਉੱਤੇ ਪਾ ਸਕਦੇ ਤਾਂ ਪਾ ਦਿਓ, ਤੇ ਬਾਕੀ Facebook ਦੇ ਉੱਤੇ ਵੀ ਪਾ ਦਾਂਗੇ। ਇਸ ਸੰਬੰਧ ਦੇ ਵਿੱਚ 23 ਦੇ ਕਰੀਬ ਜਿਹੜੇ ਅਮਰੀਕਾ ਦੇ ਗੁਰੂ ਘਰ ਹੈਗੇ ਆ, ਉਹਨਾਂ ਨੇ ਇਸ ਦੀ ਸਪੋਰਟ ਦੇ ਵਿੱਚ ਲੈਟਰ ਲਿਖਿਆ ਹੈਗਾ। ਹੁਣ ਅੱਜ ਸਵੇਰੇ ਹੀ ਲੈਟਰ ਜਿਹੜਾ ਉਹਨਾਂ ਨੂੰ ਭੇਜਿਆ ਗਿਆ ਆ, ਆਨਰੇਬਲ ਰੋਡੇਸੀਆ ਰੈਂਸਮ ਜੋ ਚੇਅਰ ਹੈਗੇ ਆ ਅਸੈਂਬਲੀ ਕਮੇਟੀ ਔਨ ਐਮਰਜੈਂਸੀ ਮੈਨੇਜਮੈਂਟ, ਜਿਨ੍ਹਾਂ ਦੇ ਕੋਲ ਪਿਛਲੇ ਹਫਤੇ ਜਿਹੜੀ ਹੀਅਰਿੰਗ ਹੋਈ ਸੀ ਤੇ ਆਪਣੇ ਬੰਦੇ ਨਹੀਂ ਪਹੁੰਚੇ ਸੀ, ਤੇ ਬਹੁਤ ਸਾਰੇ ਜਿਹੜੇ ਹਿੰਦੂ ਅਮਰੀਕਨ ਉਹ ਪਹੁੰਚੇ ਹੋਏ ਸੀ ਵਿਰੋਧ ਦੇ ਵਿੱਚ। ਸੋ ਇਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਤੁਸੀਂ ਆਲਰੇਡੀ ਜਿਹੜਾ ਪ੍ਰੋਕਸੀ ਸ਼ਬਦ ਆ ਉਹ ਜਿਹੜਾ ਰਿਮੂਵ ਕਰ ਲਿਆ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਅਮੈਂਡ ਕਰ ਰਹੇ ਹੈਗੇ SV 509 ਬਿੱਲ ਨੂੰ। ਇਹਦੀ ਜਿਹੜੀ ਅਮੈਂਡਮੈਂਟ ਆ ਇਹ ਨਹੀਂ ਹੋਣੀ ਚਾਹੀਦੀ, ਜਿੱਦਾਂ ਹੀ ਬਿੱਲ ਆਇਆ ਇਹ ਉਦਾਂ ਹੀ ਜਿਹੜਾ ਆ ਪੇਸ਼ ਹੋਣਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਗੁਰੂ ਘਰਾਂ ਦੇ ਵਿੱਚ, ਈਵਨ ਸਟਾਕਟਨ ਗੁਰੂ ਘਰ ਦੇ ਵਿੱਚ ਹਿੰਦੀ ਬੋਲਦੇ ਬੰਦਿਆਂ ਵੱਲੋਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਹੈਗੀਆਂ ਆ ਵੀ ਅਸੀਂ ਤੁਹਾਨੂੰ ਦੇਖਾਂਗੇ। ਸੋ ਜਿਹੜੀਆਂ ਰਿਕਾਰਡਿੰਗਸ ਵੀ ਜਿਹੜੀਆਂ ਆ ਉਹ ਦੱਸੀਆਂ ਗਈਆਂ ਵੀ ਕਿਸ ਤਰ੍ਹਾਂ ਉਹਨਾਂ ਨੇ ਗਾਲਾਂ ਕੱਢੀਆਂ ਆ ਵੀ ਅਸੀਂ ਜਿਹੜੇ ਬਹੁਤ ਵੱਡੇ ਗੈਂਗਸਟਰਸ ਹੈਗੇ ਆ ਉਹਨਾਂ ਦੇ ਨਾਲ ਅਲਾਈਨਡ ਹੈਗੇ ਆ, ਤੇ ਤੁਸੀਂ ਇਦਾਂ ਦੀ ਜਿਹੜੀ ਗੱਲ ਆ ਉਹ ਕਰਨੀ ਬੰਦ ਕਰ ਦਿਓ। ਜੀ ਬਿਲਕੁਲ ਹਰਜੋਤ ਸਿੰਘ ਜੀ, FBI ਜਿਹੜੀ ਉਸ ਦੀ ਇਸ ਟਾਈਮ ਇਨਵੈਸਟੀਗੇਸ਼ਨ ਜਿਹੜੀ ਉਹ ਨਾਲ ਦੇ ਨਾਲ ਕਰ ਰਹੀ ਹੈ। ਸੋ ਇਹੀ ਟਰਾਂਸਨੈਸ਼ਨਲ ਰਿਪਰੈਸ਼ਨ, ਇਹਦਾ ਸਿੱਧਾ ਸਪਸ਼ਟ ਉਦਾਹਰਨ ਆ। ਇਸ ਤੋਂ ਸਰਲ ਉਦਾਹਰਨ ਜਿਹੜਾ ਇਸ ਦੇ ਵਿੱਚ ਕੋਈ ਹੋਰ ਮੈਨੂੰ ਲੱਗਦਾ ਸ਼ਾਇਦ ਹੋ ਨਹੀਂ ਸਕਦਾ ਵੀ ਜੋ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਪੂਰੀ ਜੱਦੋਜਹਿਦ ਜਿਹੜੀ ਉਹ ਕੀਤੀ ਜਿਹੜੀ ਉਹ ਜਾਣੀ ਚਾਹੀਦੀ ਆ। ਅਦਰਵਾਈਜ਼ ਦੇਰੀ ਜਿਹੜੀ ਉਹ ਹੋ ਜਾਂਦੀ ਆ। ਜਦੋਂ ਦੇਰੀ ਹੋ ਜਾਂਦੀ ਆ ਤਾਂ ਫਿਰ ਪਾਣੀ ਜਦੋਂ ਪੁਲ ਥੱਲੋਂ ਲੰਘ ਜਾਂਦਾ ਆ ਤਾਂ ਕੰਮ ਮੁਸ਼ਕਿਲ ਜਿਹੜਾ ਉਹ ਹੋ ਜਾਂਦਾ ਆ। ਸੋ ਆਪਾਂ ਨੂੰ ਸਾਰਿਆਂ ਨੂੰ ਚਲੋ ਪਟੀਸ਼ਨ ਵੀ ਸਾਈਨ ਕਰੋ, ਉਹਦੇ ਨਾਲ ਉਸ ਤੋਂ ਵੀ ਅਹਿਮ ਆ ਵੀ ਜਿਹੜੇ ਅਸੈਂਬਲੀ ਮੈਂਬਰਸ ਆ, ਤੁਹਾਡੇ ਜਿਹੜੇ ਲੋਕਲ ਅਸੈਂਬਲੀ ਮੈਂਬਰਸ ਆ, ਉਹਨਾਂ ਨੂੰ ਈਮੇਲ ਕਰੋ, ਚਿੱਠੀ ਲਿਖੋ, ਕਾਲ ਕਰੋ, ਤਾਂ ਜੋ ਉਹ ਇਸ ਬਿੱਲ ਦੇ ਸਮਰਥਨ ਕਰਨ, ਇਸ ਬਿੱਲ ਨੂੰ ਸਪੋਰਟ ਕਰਨ, ਇਸ ਬਿੱਲ ਨੂੰ ਅਸੈਂਬਲੀ ਚੋਂ ਜਿਹੜਾ ਉਹ ਪਾਸ ਕਰਵਾਇਆ ਜਾ ਸਕੇ, ਤੇ ਨਾਲ ਦੇ ਨਾਲ ਅਗਲੀ ਕੜੀ ਦੇ ਉੱਤੇ ਵੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਜਾਣੀ ਚਾਹੀਦੀ ਆ। ਸੋ ਇਹਨਾਂ ਤਾਂ ਮੈਂ ਹਰਜੋਤ ਸਿੰਘ ਜੀ ਪੂਰੇ ਆਪਾਂ ਕਨਫਰਮ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ 23 ਤੋਂ ਵੱਧ ਗੁਰੂ ਘਰ ਹੋਣਗੇ, 23 ਤੋਂ ਵੱਧ ਜਿਹੜੀਆਂ ਆ ਉਹ ਆਰਗੇਨਾਈਜੇਸ਼ਨਾਂ ਨੇ, ਚਾਹੇ ਉਹ ਸੋ ਕਾਲਡ ਕਲਚਰ ਦੇ ਨਾਲ ਸੰਬੰਧਿਤ ਆ, ਚਾਹੇ ਉਹ ਸੋ ਕਾਲਡ ਜਿਹੜੀਆਂ ਆ ਉਹ ਕਹਿ ਸਕਦੇ ਆਜ਼ਾਦੀ ਦੀ ਲਹਿਰ ਵਾਲੀਆਂ ਜਿਹੜੀਆਂ ਸੀਗੀਆਂ ਉਹ ਹੋਣਗੀਆਂ, ਕਲਚਰਲ ਜਿਹੜੀਆਂ ਉਹ ਹੈਗੀਆਂ, ਸਾਹਿਤਕ ਜਿਹੜੀਆਂ ਉਹ ਹੋਣਗੀਆਂ, ਹੋਰ ਕਈ ਤਰੀਕੇ ਦੀਆਂ ਸਪੋਰਟਸ ਵਾਲੀਆਂ ਜਿਹੜੀਆਂ ਉਹ ਹੋਣਗੀਆਂ। ਉਹ ਇਸ ਟਾਈਮ ਸੁੱਤੀਆਂ ਨਾ ਰਹਿਣ। ਉਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਭਾਈ ਜਾਗੋ, ਆਪਣੀ ਇਸ ਜਿਹੜੀ ਮੁਹਿੰਮ ਆ ਉਸ ਦੇ ਵਿੱਚ ਆਪਣਾ ਬਣਦਾ ਜਿਹੜਾ ਉਹ ਯੋਗਦਾਨ ਪਾਓ। ਜੇ ਤੁਸੀਂ ਇਹ ਕਹਿੰਦੇ ਆ ਵੀ ਜਿਸ ਮੁਲਕ ਤੋਂ ਆਏ ਆ ਵੀ ਉੱਥੇ ਜੇ ਅਨਿਆਂ ਹੋ ਰਿਹਾ, ਧੱਕਾ ਹੋ ਰਿਹਾ, ਉਸ ਦੇ ਉਲਟ ਤੁਸੀਂ ਆਵਾਜ਼ ਚੱਕਦੇ ਆ
ਜਾਂ ਸਿਰਫ ਇੱਕ ਸਪੈਸੀਫਿਕ ਮੌਕੇ ਤੇ ਉੱਤੇ ਹੀ ਜਿਹੜੀ ਉਹ ਤੁਹਾਨੂੰ ਆਵਾਜ਼ ਚੱਕਣੀ ਜਿਹੜੀ ਉਹ ਚੰਗੀ ਜਿਹੜੀ ਉਹ ਲੱਗਦੀ ਆ, ਫਿਰ ਤਾਂ ਤੁਹਾਡੇ ਅੰਦਰ ਖੋਟ ਆ। ਫਿਰ ਉਹ ਖੋਟ ਨੂੰ ਜਿਹੜਾ ਉਹ ਤੁਸੀਂ ਜਿਹੜਾ ਉਹ ਸਾਫ਼ ਕਰੋ। ਤੇ ਜਿੱਥੇ ਹੁਣ ਗੱਲ ਹੋ ਰਹੀ ਆ, ਜਿਸ ਮੁਲਕ ਦੇ ਵਿੱਚ ਰਹਿ ਰਹੇ ਆ, ਜੇ ਇੱਥੇ ਤੁਹਾਨੂੰ ਆ ਕੇ ਉਹਨਾਂ ਲੋਕਾਂ ਨੂੰ ਨਾਇਨਸਾਫ਼ੀ ਜਿਹੜੀ ਉਹ ਹੋ ਰਹੀ ਆ, ਉਹਨਾਂ ਦੇ ਨਾਲ ਧੱਕਾ ਹੋ ਰਿਹਾ, ਅਸੈਸੀਨੇਸ਼ਨ ਪਲਾਟਸ ਤੋਂ ਲੈ ਕੇ ਅਸੈਸੀਨੇਸ਼ਨਸ ਤੱਕ ਹੋ ਰਹੀਆਂ, ਤਾਂ ਭਾਈ ਉਸ ਚੀਜ਼ ਦੇ ਉਲਟ ਉਸ ਚੀਜ਼ ਨੂੰ ਰੋਕਣ ਵਾਲੇ ਬਿੱਲ ਦਾ ਜਿਹੜਾ ਸਮਰਥਨ ਆ ਉਹ ਕਰਨਾ ਜਿਹੜਾ ਉਹ ਚਾਹੀਦਾ ਆ। ਸੋ ਜਿੰਨੀਆਂ ਵੀ ਸੱਭਿਆਚਾਰਕ ਆਰਗੇਨਾਈਜੇਸ਼ਨਾਂ, ਜਿੰਨੀਆਂ ਵੀ ਹੋਰ ਸਾਹਿਤਕ ਆਰਗੇਨਾਈਜੇਸ਼ਨਾਂ, ਜਿੰਨੀਆਂ ਵੀ ਸਪੋਰਟਸ ਨਾਲ ਸੰਬੰਧਿਤ ਆਰਗੇਨਾਈਜੇਸ਼ਨਾਂ ਆ, ਚਾਹੇ ਉਹ ਕਬੱਡੀਆਂ ਵਾਲੇ ਆ, ਚਾਹੇ ਉਹ ਵਾਲੀਬਾਲ ਵਾਲੇ ਆ, ਚਾਹੇ ਉਹ ਹਾਕੀ ਵਾਲੇ ਆ, ਚਾਹੇ ਉਹ ਫੁੱਟਬਾਲ ਵਾਲੇ ਆ, ਚਾਹੇ ਕੋਈ ਤੀਆਂ ਵਾਲੇ ਆ, ਤੇ ਚਾਹੇ ਜਿਹੜੇ ਉਹ ਭੰਗੜੇ ਵਾਲੇ ਆ, ਤੇ ਚਾਹੇ ਕੋਈ ਗਿੱਧੇ ਵਾਲੇ ਆ, ਤੇ ਚਾਹੇ ਜਿਹੜੇ ਗਦਰੀ ਬਾਬਿਆਂ ਵਾਲੇ ਆ, ਇਹਨਾਂ ਸਾਰਿਆਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ ਆ। ਵੀ ਇਹ ਆਉਣ, ਸਾਰੇ ਜਾਣੇ ਆ ਕੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਤੇ ਇਸ ਬਿੱਲ ਦਾ ਜਿਹੜਾ ਉਹ ਸਮਰਥਨ ਕਰਨਾ। ਸੋ ਇਹਦੇ ਬਾਰੇ ਅਸੀਂ ਤਾਂ ਕਹਿ ਰਹੇ ਹਾਂ ਵੀ ਇਹ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ, ਉਹ ਆਉਂਦੇ ਸਾਰੇ ਤੁਹਾਡੇ ਕੋਲ ਹੀ ਆ। ਆਪਣੇ ਸਾਰਿਆਂ ਕੋਲ ਹੀ ਆਉਂਦੇ ਆ। ਜਦੋਂ ਉਹਨੇ ਕਿਸੇ ਨੇ ਡੋਨੇਸ਼ਨ ਲੈਣੀ ਹੁੰਦੀ ਆ, ਤਦੇ ਉਹਨਾਂ ਦੇ ਸਾਰੇ ਜਿਹੜੇ ਪ੍ਰੋਗਰਾਮ ਚੱਲਦੇ ਹੈਗੇ ਆ। ਜੇ ਆਪਾਂ ਐਜ਼ ਏ ਅਮਰੀਕਨ ਸਿਟੀਜ਼ਨ ਆਪਣੀ ਸੇਫਟੀ ਦੇ ਲਈ, ਆਪਣੇ ਬੱਚਿਆਂ ਦੀ ਸੇਫਟੀ ਲਈ ਨਹੀਂ ਬੋਲਦੇ, ਤੇ ਫਿਰ ਬਾਕੀ ਜਿਹੜੇ ਪ੍ਰੋਗਰਾਮ ਆ ਉਹਨਾਂ ਕਰਾਉਣ ਦਾ ਜਿਹੜਾ ਆ ਕੀ ਜਿਹੜੀ ਅਹਿਮੀਅਤ ਰਹਿ ਜਾਂਦੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਘੱਟੋ ਘੱਟ 150 ਤੋਂ ਵੱਧ ਗੁਰੂ ਘਰ ਹੈਗੇ ਆ। ਸੋ ਜਿਹੜੇ ਗੁਰੂ ਘਰ ਤੁਸੀਂ ਜਾਂਦੇ ਆ, ਜੇ ਉਹ ਗੁਰੂ ਘਰਾਂ ਨੇ ਨਹੀਂ ਹਜੇ ਲੈਟਰ ਲਿਖੇ ਹੈਗੇ, ਲੈਟਰ ਆਲਰੇਡੀ ਤਿਆਰ ਹੈਗਾ, ਤੁਸੀਂ ਸਾਡੇ ਆਫਿਸ ਵੀ ਕਾਲ ਕਰ ਲਿਓ 408 272 5200। ਅਸੀਂ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਦੇ ਨਾਲ ਤੁਹਾਨੂੰ ਮਿਲਾ ਦਾਂਗੇ। ਆਲਰੇਡੀ 23 ਗੁਰੂ ਘਰਾਂ ਨੇ ਸਾਈਨ ਕਰਕੇ ਭੇਜ ਦਿੱਤੇ ਆ। ਜੇ ਹੋਰ ਗੁਰੂ ਘਰ ਵੀ ਉਹਨਾਂ 'ਚ ਐਡ ਕਰਨੇ ਚਾਹੁੰਦੇ ਆ ਤੇ ਉਹ ਡਾਇਰੈਕਟਲੀ ਉਸ ਬੀਬੀ ਨੂੰ ਜਿਹੜੀ ਹੈਗੀ ਆ ਮੈਕਸਵੈਲ, ਉਹਨੂੰ ਭੇਜ ਸਕਦੇ ਹੈਗੇ ਆ। ਸੋ ਹੁਣ ਤੱਕ ਜਿਹੜੇ ਗੁਰੂ ਘਰਾਂ ਨੇ ਲੈਟਰ ਲਿਖੇ ਹੈਗੇ ਆ, ਇਹ ਤਾਂ ਦੱਸ ਰਹੇ ਆ ਵੀ ਜਿੱਥੇ-ਜਿੱਥੇ ਤੁਸੀਂ ਜਾ ਰਹੇ, ਜੇ ਉਹਨਾਂ ਨੇ ਨਹੀਂ ਲਿਖੇ ਤਾਂ ਉਹਨਾਂ ਤੋਂ ਲਿਖਵਾਓ। ਤੁਹਾਡਾ ਫਰਜ਼ ਇਹ ਤਾਂ ਹੀ ਬਣਦਾ ਹੈਗਾ ਆ ਵੀ ਜੇ ਗੁਰੂ ਘਰ ਜਾਂਦੇ ਆ, ਗੁਰੂ ਘਰ ਡੋਨੇਸ਼ਨ ਦਿੰਦੇ ਆ, ਵੀ ਭਾਈ ਆ ਤੁਹਾਡੀ ਆਰਗੇਨਾਈਜੇਸ਼ਨ ਆ, ਇਹ ਇਸ ਬਿੱਲ ਦੀ ਜਿਹੜੀ ਆ ਸਪੋਰਟ ਕਰੋ ਐਜ਼ ਏ ਅਮਰੀਕਨ ਸਿਟੀਜ਼ਨ। ਠੀਕ ਆ, ਅਮਰੀਕਨ ਸਿੱਖਾਂ ਦੀ ਸੇਫਟੀ ਦੇ ਲਈ, ਅਮਰੀਕਨ ਦੀ ਸੇਫਟੀ ਲਈ, ਕਿਉਂਕਿ ਚਾਈਨੀਜ਼, ਰਸ਼ੀਅਨਸ, ਟਰਕੀ, ਈਰਾਨ, ਹੋਰ ਬਹੁਤ ਸਾਰੇ ਮੁਲਕ ਜਿਹੜੇ ਆ ਟ੍ਰਾਂਸਲੇਸ਼ਨ ਆਪਰੇਸ਼ਨ ਕਰਦੇ ਹੈਗੇ ਆ। ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ, ਗੁਰਦੁਆਰਾ ਸਾਹਿਬ ਟ੍ਰੇਸੀ, ਸਿੱਖ ਟੈਂਪਲ ਸੈਕਰਾਮੈਂਟੋ ਜਿਹੜਾ ਐਵਰਗ੍ਰੀਨ ਐਵਨਿਊ ਤੇ ਆ, ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਬਰਾੜਸ਼ਾਹ ਰੋਡ ਦੇ ਉੱਤੇ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫ੍ਰਿਜ਼ਨੋ, ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ, ਗੁਰਦੁਆਰਾ ਸਾਹਿਬ ਟਰਲਕ, ਸਿੱਖ ਟੈਂਪਲ ਸੀਰੀਜ਼ ਮੋਡੈਸਟੋ, ਸਿੱਖ ਟੈਂਪਲ ਆਫ ਜੁਬਾ ਸਿਟੀ ਜਿਹੜਾ ਟਿਆਰਾਬੀਨਾ ਰੋਡ ਦੇ ਉੱਤੇ ਆ, ਫॉर ਗੁਰਦੁਆਰਾ ਅਕ੍ਰੋਸ ਯੂਨਾਈਟਿਡ ਸਟੇਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਫਰੀਮੌਂਟ, ਸਿੱਖ ਗੁਰਦੁਆਰਾ ਸਾਹਿਬ ਸਾਊਥ ਸੈਨ ਫਰਾਂਸਿਸਕੋ, ਸਿੱਖ ਸੈਂਟਰ ਆਫ ਸੈਨ ਫਰਾਂਸਿਸਕੋ ਐਲ ਸਬਰਾਂਟੇ, ਅਮਰੀਕਨ ਸਿੱਖ ਕਾਕਸ ਕਮੇਟੀ, ਗੁਰਦੁਆਰਾ ਸਾਹਿਬ ਹੇਵਰਡ, ਸ਼੍ਰੀ ਗੁਰੂ ਰਵਿਦਾਸ ਸਭਾ ਯੂਨੀਅਨ ਸਿਟੀ, ਸਿਲੀਕਨ ਵੈਲੀ ਗੁਰਦੁਆਰਾ ਸਾਹਿਬ ਜੋ ਸੈਂਟਾ ਕਲਾਰਾ ਦੇ ਵਿੱਚ ਆ, ਸਿੱਖ ਗੁਰਦੁਆਰਾ ਲਾਸ ਵੈਨੀਅਸ ਦੇ ਵਿੱਚ, ਗੁਰਦੁਆਰਾ ਸਾਹਿਬ ਰਿਵਰਸਾਈਡ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫ੍ਰਿਜ਼ਨੋ, ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ, ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ ਜਿਹੜਾ ਬਾਈਬਲ ਰੋਡ ਬੇਕਰਸਫੀਲਡ ਆ। ਸੋ ਇਹ 23 ਦੇ ਕਰੀਬ ਜਿਹੜੇ ਗੁਰੂ ਘਰ ਤੇ ਸਿੱਖ ਆਰਗੇਨਾਈਜੇਸ਼ਨ ਉਹਨਾਂ ਨੇ ਲੈਟਰ ਲਿਖਿਆ ਹੈਗਾ। ਸੋ ਲੈਟਰ ਆਲਰੇਡੀ ਤਿਆਰ ਆ। ਜਿਹੜੀਆਂ ਹੋਰ ਆਰਗੇਨਾਈਜੇਸ਼ਨਸ ਜਾਂ ਸਿੱਖ ਜਥੇਬੰਦੀਆਂ ਲਿਖਣਾ ਚਾਹੁੰਦੀਆਂ, ਜਾਂ ਤਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਕਾਲ ਕਰ ਲਿਓ, ਜਾਂ ਸਿੱਖ ਕੋਲੀਸ਼ਨ ਨੂੰ ਵੀ ਕਾਲ ਕਰ ਸਕਦੇ ਆ। ਤੇ ਆਪਾਂ ਤੁਹਾਨੂੰ ਜਿਹੜਾ ਉਹ ਲੈਟਰ ਦੀ ਕਾਪੀ ਉਹ ਭੇਜ ਦਾਂਗੇ ਸਿੰਪਲ, ਤੇ ਤੁਸੀਂ ਆਪਣੇ ਲੈਟਰ ਹੈਡ ਤੇ ਪਾ ਕੇ ਤਾਂ ਉਹ ਫਾਰਵਰਡ ਕਰ ਸਕਦੇ ਹੈਗੇ ਆ। ਜਿਹੜੀ ਇਹ ਬੀਬੀ ਅਸੈਂਬਲੀ ਵੂਮਨ ਹੈਗੀ ਆ, ਜਿਹੜੀ ਚੇਅਰ ਕਰਦੀ ਆ ਉਸ ਕਮੇਟੀ ਨੂੰ, ਕਿਉਂਕਿ ਇੱਕ ਵਾਰੀ ਫੇਰ ਉਹਨਾਂ ਦੇ ਕੋਲ ਇਹ ਜਾਣੀ ਹੈਗੀ ਆ ਹੀਅਰਿੰਗ, ਉਸ ਤੋਂ ਬਾਅਦ ਫੇਰ ਅਸੈਂਬਲੀ 'ਚ ਜਾਣੀ ਆ। ਇਹ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਪਿਛਲੇ ਦਿਨੀ ਜਦੋਂ ਅਸੀਂ ਖਬਰ ਕੀਤੀ ਸੀ, ਉਸ ਟਾਈਮ ਕਈ ਲੋਕ ਸਾਡੇ ਤੇ ਅਪਸੈਟ ਵੀ ਹੋਏ ਸੀ, ਭਈ ਤੁਸੀਂ ਏਦਾਂ ਸਖਤ ਸ਼ਬਦ ਵਰਤ ਰਹੇ ਆ। ਤੇ ਠੀਕ ਹੈ, ਕਿਸੇ ਨੂੰ ਪਤਾ ਹੀ ਨਹੀਂ, ਬਲਕਿ ਸਾਨੂੰ ਕਹਿਣ ਲੱਗ ਪਏ ਵੀ ਇਹੀ ਰਲਿਓ ਲੱਗਦੇ ਇੰਡੀਅਨ ਗਵਰਨਮੈਂਟ ਦੇ ਨਾਲ, ਇਹਨਾਂ ਨੇ ਸਾਨੂੰ ਦੱਸਿਆ ਨਹੀਂ। ਹੁਣ ਤੁਹਾਨੂੰ ਦੱਸਿਆ ਆ, ਖਾਸ ਕਰਕੇ ਜਿਹੜੇ ਕਮੈਂਟ ਲਿਖਦੇ ਸੀ ਫੇਸਬੁੱਕ ਦੇ ਉੱਤੇ। ਹੁਣ ਤੁਹਾਡਾ ਫਰਜ਼ ਬਣਦਾ ਘੱਟੋ ਘੱਟ 100 ਬੰਦੇ ਤੋਂ ਈਮੇਲ ਕਰਾਓ ਇਸ ਅਸੈਂਬਲੀ ਵੂਮਨ ਨੂੰ, ਜੋ ਚੇਅਰ ਕਰਦੀ ਹੈਗੀ ਆ ਕਮੇਟੀ ਨੂੰ, ਜਿੱਥੇ ਉਹ ਅਮੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ, ਵੀ ਨਹੀਂ ਜੀ ਅਸੀਂ ਇਸ ਤਰ੍ਹਾਂ ਕਰੋ ਤਾਂ ਕਿ ਸਾਡੀਆਂ ਆਰਗੇਨਾਈਜੇਸ਼ਨ ਇਹਦੇ ਅੰਡਰ ਨਾ ਆਉਣ। ਸੋ ਸਾਰਿਆਂ ਨੂੰ ਬੇਨਤੀ ਆ, ਬਾਰ-ਬਾਰ ਦੱਸ ਰਹੇ ਹੈਗੇ ਆ, ਜਿਹੜਾ ਲਿੰਕ ਹੈਗਾ ਆ, ਜੇ ਇੰਡੀਵਿਜੂਅਲ ਲੈਵਲ ਤੇ ਤੁਸੀਂ ਆਪਣੇ ਆਪਣੇ ਅਸੈਂਬਲੀ ਮੈਂਬਰ ਨੂੰ, ਜਾਂ ਜਿਹੜੇ ਉਹ 7 ਅਸੈਂਬਲੀ ਮੈਂਬਰਸ ਹੈਗੇ ਆ,
ਉਹਨਾਂ ਨੂੰ ਈਮੇਲ ਕਰ ਸਕਦੇ ਹੈਗੇ ਆ, ਤੇ ਉਹ ਸਾਰਾ ਲੈਟਰ ਤਿਆਰ, ਸਿਰਫ ਆਪਣੇ ਉੱਤੇ ਸਾਈਨ ਕਰਕੇ ਤਾਂ ਉਹ ਈਮੇਲ ਕਰਨਾ ਹੈਗਾ। ਜੀ, ਬਿਲਕੁਲ। ਸੋ ਸੋ ਇਹ ਚੀਜ਼ਾਂ ਦਾ ਜਿਹੜਾ ਉਹ ਜ਼ਰੂਰ ਧਿਆਨ ਜਿਹੜਾ ਉਹ ਰੱਖਿਆ ਜਾਵੇ ਅਤੇ ਇਸ ਦੇ ਉੱਤੇ ਕਾਰਵਾਈ ਜਿਹੜੀ ਉਹ ਕਰੇ। ਅਤੇ ਹੁਣ ਉਹਨਾਂ ਜਿੱਦਾਂ ਤੁਸੀਂ ਕਿਹਾ ਹਰਜੋਤ ਸਿੰਘ ਜੀ, ਕਮੈਂਟ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਆ, ਦੇਖਾਂਗੇ ਅਸੀਂ ਵੀ ਨੋਟ ਕਰਾਂਗੇ ਵੀ ਅਸਲ 'ਚ ਉਹ ਮਿਲੇ ਹੋਏ ਆ ਜਿਹੜੇ ਸਾਡੇ 'ਤੇ ਦੋਸ਼ ਲਾਉਂਦੇ ਸੀ, ਜਾਂ ਕੀ ਜਿਹੜੀ ਇਸ ਦੇ ਵਿੱਚ ਗੱਲ ਆ ਵੀ ਉਹ ਕਾਰਵਾਈ ਕੋਈ ਕਰਦੇ ਆ, ਕੋਈ ਬੋਲਦੇ ਆ, ਕੁਛ ਲਿਖਦੇ ਆ, ਜਾਂ ਸਿਰਫ ਤੇ ਸਿਰਫ ਇਹ ਕਹਿਣ ਦੇ ਲਈ ਜਿਹੜਾ ਉਹ ਆਉਂਦੇ ਸੀਗੇ ਵੀ ਅਸੀਂ ਜਿਹੜਾ ਉਹਨਾਂ ਨੂੰ ਦੱਸਿਆ ਨਹੀਂ ਹੈਗਾ।